जी हाँ, सारे श्रोतिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਣਬੀਰ ਸਿੰਘ ਰਾਣਾ ਬੇਕਸਫੀਲਡ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ ਤੋਂ, ਮਨਜੀਤ ਸਿੰਘ ਤੇ ਦਵਾਨਾ ਅਤੇ ਅਮਰਜੀਤ ਸਿੰਘ ਖੰਗੂੜਾ ਫਰੈਜ਼ਨੋ ਤੋਂ, ਦਵਿੰਦਰ ਸਿੰਘ ਤੇ ਦੇਵ ਸਿੰਘ ਸਿੰਧੀ ਥਲਵਾਨ ਫਰੈਜ਼ਨੋ ਤੋਂ, ਮਨਦੀਪ ਸਿੰਘ ਸੈਨੋਜ਼ੇ ਤੋਂ, ਜਸਵਿੰਦਰ ਸਿੰਘ ਵਿਰਕ ਹਿਊਸਟਨ ਤੋਂ, ਅਮਰਜੀਤ ਕੌਰ ਅਤੇ ਤੇਜਰੂਪ ਸਿੰਘ ਚੌਹਾਨ ਅਤੇ ਵਰਿੰਦਰ ਸਿੰਘ ਜੀ ਮੋਰਗਨ ਹਿੱਲ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਤੇ ਗੱਲਬਾਤ ਜਿਹੜੀ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਜਿਹੜਾ ਜੋ ਡਰ ਜਿਸ ਚੀਜ਼ ਦਾ ਮਹਿਸੂਸ ਕੀਤਾ ਜਾ ਰਿਹਾ, ਜਿਸ ਤੇਜ਼ੀ ਦੇ ਨਾਲ ਗਿਣਤੀ ਜਿਹੜੀ ਕਰੋਨਾ ਵਾਇਰਸ ਦੀ ਵੱਧਦੀ ਤੁਰੀ ਜਾ ਰਹੀ ਆ। ਵੈਸੇ ਜੀ ਇੱਥੇ ਮਿਸ਼ਨ ਫਤਿਹ ਜਿਹੜਾ ਜੀ ਉਹ ਮਨਾਇਆ ਜਾ ਰਿਹਾ। ਉਹ ਕਾਹਦੀ ਫਤਿਹ ਆ? ਉਹ ਸਮਝ ਤੋਂ ਜਿਹੜੀ ਤੁਸੀਂ ਕਹ ਲਓ ਕਿ ਪਰੇ ਵਾਲੀ ਗੱਲ ਹੈ। ਕਿਸ ਚੀਜ਼ ਦੀ ਜਿਹੜੀ ਉਹ ਫਤਿਹ ਹੈ? ਜਦੋਂ ਕਿ ਜਿਹੜੇ ਕੇਸ ਨੇ ਉਹ ਲਗਾਤਾਰ ਵੱਧਦੇ ਤੁਰੇ ਜਾ ਰਹੇ ਨੇ। ਭਾਰਤ ਦੁਨੀਆ ਦੇ ਵਿੱਚ 5ਵਾਂ ਸਭ ਤੋਂ ਜ਼ਿਆਦਾ ਪੀੜਤ ਜਿਹੜਾ ਉਹ ਮੁਲਕ ਇਸ ਵੇਲੇ ਬਣ ਗਿਆ। 2,57,486 ਕੇਸ ਜਿਹੜੇ ਜੀ ਉਹ ਰਿਪੋਰਟ ਹੋਏ ਨੇ। ਮਹਾਰਾਸ਼ਟਰ ਇੱਕ ਵਾਰੀ ਫੇਰ ਜਿਹੜਾ ਟੌਪ ਦੇ ਉੱਤੇ ਆ। 3,000 ਤੋਂ ਉੱਪਰ ਵਿਅਕਤੀ ਜਿਹੜਾ 24 ਘੰਟਿਆਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹ ਰਿਪੋਰਟ ਹੋਇਆ। ਔਰ ਤਾਮਿਲਨਾਡੂ ਦੇ ਵਿੱਚ 1,515 ਇੱਕ ਦਿਨ ਦੇ ਵਿੱਚ ਰਿਪੋਰਟ ਹੋਏ ਨੇ। ਦਿੱਲੀ ਲਗਾਤਾਰ, ਜੇ ਮਹਾਰਾਸ਼ਟਰ ਦੇ ਹਿਸਾਬ ਦੇ ਨਾਲ, ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ, ਦਿੱਲੀ ਛੋਟਾ ਉਹਦੇ ਤੋਂ ਮਹਾਰਾਸ਼ਟਰ ਤੋਂ 1,282 ਕੇਸ ਇੱਥੇ ਜਿਹੜੇ ਜੀ ਸਾਹਮਣੇ ਆਏ ਨੇ। ਗੁਜਰਾਤ 480, ਰਾਜਸਥਾਨ 262 ਜਿਹੜਾ ਜੀ ਉਹ ਸ਼ੋਅ ਇਸ ਵੇਲੇ ਕਰ ਰਿਹਾ। ਪੰਜਾਬ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਕੇਸ ਨੇ ਉਹ 93 ਇੱਕ ਦਿਨ ਦੇ ਵਿੱਚ ਆਏ ਨੇ ਸਾਹਮਣੇ। ਜਦੋਂ ਮੈਂ ਕਿਹਾ ਸੀ ਕਿ ਮਿਸ਼ਨ ਫਤਿਹ, ਉਹ ਕਾਹਦਾ ਮਿਸ਼ਨ ਜਿਹੜਾ ਜੀ ਉਹ ਫਤਿਹ ਹੈ? ਜਦੋਂ ਕਿ ਕੇਸਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਵੱਧ ਗਈ ਹੈ। ਪੰਜਾਬ ਦੇ ਵਿੱਚ 2 ਮੌਤਾਂ ਹੋਰ ਹੋ ਗਈਆਂ ਨੇ। 51 ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੋਈ ਆ। 93 ਨਵੇਂ ਕੇਸ ਜਿਹੜੇ ਸਾਹਮਣੇ ਆਏ ਨੇ। ਪੀੜਤਾਂ ਦੀ ਗਿਣਤੀ ਵੱਧ ਕੇ 2,608 ਜਿਹੜਾ ਹੋ ਗਈ ਹੈ। ਬਰਨਾਲਾ ਜ਼ਿਲ੍ਹੇ ਦੇ ਥਾਣਾ ਟੱਲੇਵਾਲ ਦਾ ਇੱਕ ASI ਕਰੋਨਾ ਪੋਜ਼ੀਟਿਵ ਪਾਇਆ ਗਿਆ। ਲੁਧਿਆਣਾ ਜ਼ਿਲ੍ਹੇ ਦੇ ਵਿੱਚ 65 ਸਾਲਾਂ ਦੀ ਇੱਕ ਔਰਤ ਦੀ ਮੌਤ ਹੋਈ ਹੈ। ਔਰ ਲੁਧਿਆਣੇ ਦੇ ਵਿੱਚ, ਲੁਧਿਆਣਾ ਡਿਸਟ੍ਰਿਕਟ 'ਚ ਹੋਣ ਵਾਲੀ ਇਹ 10ਵੀਂ ਮੌਤ ਹੈ। ਪਟਿਆਲਾ ਦੇ ਵਿੱਚ ਇੱਕ ਮੌਤ ਹੋਈ ਹੈ। ਨਾਭਾ ਸ਼ਹਿਰ ਦੇ ਤਰਸੀਮ ਵਰਮਾ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਪਟਿਆਲੇ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੀ ਹੈ ਜੀ ਉਹ ਹੋਈ ਹੈ। 51 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਔਰ ਇਹ ਜਿਹੜਾ ਜੀ ਕੇਂਦਰੀ ਸਿਹਤ ਮੰਤਰਾਲਾ ਜਿਹੜਾ ਜੀ ਉਹ ਇਹ ਕਹਿੰਦਾ ਕਿ ਜਿਹੜੇ ਕਰੋਨਾ ਦੇ ਸਰਗਰਮ ਕੇਸ ਨੇ ਉਹ 1,20,406 ਨੇ। ਸਿਹਤ ਮੰਤਰਾਲਾ ਇਹ ਵੀ ਕਹਿੰਦਾ ਹੈ ਕਿ WHO ਦੀ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਕਰੋਨਾ ਕਾਰਨ 1 ਲੱਖ ਦੀ ਆਬਾਦੀ ਪਿੱਛੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਦਰ ਹੈ ਉਹ 0.49% ਹੈ ਤੇ ਕੇਸਾਂ ਦੀ ਗਿਣਤੀ 17.72% ਹੈ। ਇੱਥੇ ਸਭ ਤੋਂ ਵੱਡਾ ਸਵਾਲ ਜਿਹੜਾ ਪਿਛਲੇ ਦਿਨਾਂ ਤੋਂ ਚੱਲਦਾ, ਕਿੰਨੇ ਜਿਹੜੇ ਨੇ ਉਹ ਟੈਸਟ ਹੋ ਰਹੇ ਨੇ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਉਹ ਟੈਸਟ ਹੋਣ ਤੇ ਫੇਰ ਕਿੰਨੇ ਜਿਹੜੇ ਉਹ ਹੋ ਸਕਦੇ ਆ। ਇਹਦੇ ਦੌਰਾਨ ਹੀ ਜਦੋਂ ਇਹ ਫਿਕਰਮੰਦੀ ਜਿਹੜੀ ਹੈ ਤੇ ਇਸ ਵੇਲੇ ਜਿਹੜਾ ਜੀ ਉਹ ਲੋਕਡਾਊਨ ਖੋਲਣ ਦੇ ਵਾਸਤੇ ਪੱਬਾਂ ਭਾਰ ਹੋਈ ਪਈ ਆ। ਕੇਂਦਰ ਦੀ ਸਰਕਾਰ ਵੀ, ਸੂਬਿਆਂ ਦੀਆਂ ਸਰਕਾਰਾਂ ਵੀ। ਜਿੰਨੀ ਤੇਜ਼ੀ ਦੇ ਨਾਲ ਉਦੋਂ ਲੋਕਡਾਊਨ ਲਾਇਆ ਗਿਆ ਸੀਗਾ ਕੁਝ ਘੰਟਿਆਂ ਦੇ ਉੱਤੇ, ਜਿਹਨੇ ਵੱਡੀਆਂ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਕੀਤੀਆਂ, ਉਸੇ ਤੇਜ਼ੀ ਦੇ ਨਾਲ ਹੁਣ ਜਿਹੜਾ ਉਹ ਖੋਲਿਆ ਜਾ ਰਿਹਾ, ਕਿਉਂਕਿ ਉਹਦੇ ਨਾਲ ਮੁਸ਼ਕਲਾਂ ਕ੍ਰੀਏਟ ਹੋ ਗਈਆਂ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਲੋਕਡਾਊਨ ਖੋਲਿਆ ਨਾ ਜਾਵੇ। ਖੋਲਿਆ ਤਾਂ ਜਿਹੜਾ ਜੀ ਉਹ ਜਾਣਾ ਚਾਹੀਦਾ ਸੀ। ਪਹਿਲਾਂ ਲਾਉਣ ਦੇ ਵਾਸਤੇ ਕੁਝ ਸਮਾਂ ਜੇ ਦਿੱਤਾ ਹੁੰਦਾ ਤਾਂ ਸ਼ਾਇਦ ਅਜਿਹੇ ਮੁਸ਼ਕਲਾਂ ਜਿਹੜੀਆਂ ਸੀ ਉਹ ਨਾ ਆਉਂਦੀਆਂ ਜਿਹੜੀਆਂ ਕਿ ਆਈਆਂ, ਖਾਸ ਤੌਰ ਦੇ ਉੱਤੇ ਜਿਹੜੇ ਲੋਕ ਫਸ ਗਏ ਸੀਗੇ ਸੂਬਿਆਂ ਦੇ ਵਿੱਚ। ਇਹਦੇ ਵਿੱਚ ਜਿਹੜਾ ਜੇ ਆਪਾਂ ਗੱਲ ਕਰੀਏ ਤਾਂ ਅੱਜ ਤੋਂ ਜਿਹੜੇ ਨੇ ਸਾਡੇ 8 ਤਰੀਕ ਹੋ ਗਈ, ਅੱਜ ਤੋਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਖੁੱਲਣ ਜਾ ਰਹੀਆਂ ਨੇ। ਕੰਟੇਨਮੈਂਟ ਜ਼ੋਨ ਜਿਹੜੇ ਨੇ ਉਹਨੂੰ ਛੱਡ ਕੇ ਧਾਰਮਿਕ ਜਗ੍ਹਾ ਇਹ 75 ਦਿਨ ਤੋਂ ਬਾਅਦ ਆਮ ਲੋਕਾਂ ਦੇ ਵਾਸਤੇ ਖੁੱਲਣਗੀਆਂ। 25 ਮਾਰਚ ਨੂੰ ਲੋਕਡਾਊਨ ਦੇ ਸਮੇਂ ਤੋਂ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼ਾਪਿੰਗ ਮਾਲ, ਹੋਟਲ, ਰੈਸਟੋਰੈਂਟ ਜਿਹੜੇ
ਉਹ ਖੁੱਲਣਗੇ ਅੱਜ। ਔਰ ਜਿਹੜਾ ਇਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੇ ਜੋੜਾ ਘਰ ਨੇ ਉਹ ਨਹੀਂ ਹੋਣਗੇ, ਭਾਵ ਕਿ ਆਪਣੀਆਂ ਜੁੱਤੀਆਂ ਆਪਣੇ ਵਹੀਕਲ ਦੇ ਵਿੱਚ ਜਿਹੜੀਆਂ ਉਹ ਰੱਖਣੀਆਂ ਪੈਣਗੀਆਂ। ਇਹ ਗਾਈਡਲਾਈਨਸ ਜਿਹੜੀਆਂ ਸਰਕਾਰ ਦੇ ਵੱਲੋਂ ਨੇ ਜੀ। ਔਰ ਅੱਜ ਇੱਥੇ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਧਾਰਮਿਕ ਸਥਾਨ ਨੇ ਉਹ ਖੁੱਲ੍ਹ ਜਾਣਗੇ। ਮਾਲਸ ਜਿਹੜੇ ਨੇ ਉਹ ਖੁੱਲ੍ਹਣਗੇ 2.5 ਮਹੀਨੇ ਤੋਂ ਬਾਅਦ। ਹੋਟਲ ਰੈਸਟੋਰਾਂ ਸਾਰੇ ਖੁੱਲ੍ਹਣਗੇ ਔਰ ਹੋਟਲ ਸਨਅਤ ਬਹੁਤੀ ਖੁਸ਼ ਨਜ਼ਰ ਨਹੀਂ ਆ ਰਹੀ। ਕੇਂਦਰੀ ਲੀਹਾਂ ਦੇ ਉੱਤੇ ਪੰਜਾਬ ਸਰਕਾਰ ਨੇ 2 ਦਿਨ ਪਹਿਲਾਂ ਜਿਹੜਾ ਪੜਾਵਾ ਢਿੱਲਾ ਦੇਣ ਦੇ ਵਾਸਤੇ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਸੀਗੇ। ਕੇਂਦਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੀ ਪਾਲਣਾ ਕਰਨ ਦੀ ਸਭ ਨੂੰ ਹਦਾਇਤ ਜਿਹੜੀ ਹੈ ਉਹ ਕੀਤੀ ਗਈ ਆ। 2 ਦਿਨਾਂ ਤੋਂ ਪੰਜਾਬ ਵਿਚਲੇ ਸ਼ਾਪਿੰਗ ਮਾਲਸ ਤੇ ਹੋਟਲਾਂ ਦੇ ਵੱਲੋਂ ਤਿਆਰੀ ਜਿਹੜੀ ਉਹ ਵਿੱਢੀ ਹੋਈ ਆ। ਪੰਜਾਬ ਸਰਕਾਰ ਨੇ 15 ਜੂਨ ਨੂੰ ਢਿੱਲ ਦੀ ਮੁੜ ਕੇ ਸਮੀਖਿਆ ਕਰਨੀ ਹੈ। ਜੇ ਇਹ ਸਮੀਖਿਆ 15 ਜੂਨ ਤੱਕ ਕੇਸ ਵੱਧਦੇ ਨੇ, ਲੋਕ ਨਹੀਂ ਸੁਣਦੇ, ਤੇ ਦੁਬਾਰਾ ਕਿੱਧਰ ਨੂੰ ਸਰਕਾਰ ਜਿਹੜੀ ਦੀ ਉਹ ਜਾਊਗੀ। ਅਜੇ ਇਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਉਹ ਕੁਛ ਨਹੀਂ ਦੱਸ ਰਹੀ। ਮੰਦਿਰਾਂ ਦੇ ਵਿੱਚ ਪਈਆਂ ਮੂਰਤੀਆਂ ਜਾਂ ਜਿਹੜੀਆਂ ਪਵਿੱਤਰ ਕਿਤਾਬਾਂ ਨੇ ਉਹਨੂੰ ਹੱਥ ਨਹੀਂ ਲਾਇਆ ਜਾ ਸਕਦਾ। ਪ੍ਰਸਾਦ ਜਿਹੜਾ ਉਹ ਨਹੀਂ ਮਿਲੂਗਾ। ਜਿਹੜੀ ਕਾਰਪੇਟ ਜਾਂ ਥੱਲੇ ਜਿਹੜੀਆਂ ਦਰੀਆਂ ਵਗੈਰਾ ਵਿਛਾਉਂਦੇ ਨੇ ਉਹ ਨਹੀਂ ਵਿਛਾਈਆਂ ਜਾਣਗੀਆਂ। ਜਿਹੜਾ ਲੰਗਰ ਹੈ ਉਹ ਨਹੀਂ ਲਾਇਆ, ਜਿਹੜਾ ਜੀ ਉਹ ਲੰਗਰ ਤੇ ਪ੍ਰਸ਼ਾਦ ਜਿਹੜੇ ਦੋਨੋਂ ਇਹ ਬੰਦ ਰਹਿਣਗੇ ਸਮੂਹ ਧਾਰਮਿਕ ਸਥਾਨਾਂ ਦੇ ਵਿੱਚ। ਇਹ ਗੱਲ ਜਿਹੜੀ ਆਖੀ ਗਈ ਹੈ। ਪਰ ਇਹਦੇ ਦੂਜੇ ਪਾਸੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕਹਿੰਦੀ ਮਾਸਕ ਪਾਉਣਾ ਜ਼ਰੂਰੀ ਨਹੀਂ। ਉਹਨੇ ਇਹ ਗੱਲ ਕਹਿਤੀ ਹੈ ਵੀ ਮਾਸਕ ਨਹੀਂ ਪਾਉਣ ਦੀ ਲੋੜ ਦਰਬਾਰ ਸਾਹਿਬ ਸਮੂਹ ਦੇ ਵਿੱਚ ਆ ਕੇ ਜਾਂ ਧਾਰਮਿਕ ਸਥਾਨਾਂ ਤੇ ਆ ਕੇ। ਉਹ ਕਹਿੰਦੇ ਪ੍ਰਸ਼ਾਦ ਵੀ ਵੰਡਾਂਗੇ, ਲੰਗਰ ਵੀ ਲਾਵਾਂਗੇ। ਉਹ ਕਹਿੰਦੇ ਇਹ ਸਾਰਾ ਕੁਛ ਸਾਡੀ ਮਰਿਆਦਾ ਦਾ ਪਾਰਟ ਹੈ, ਇਸ ਕਰਕੇ ਗਾਈਡਲਾਈਨਸ ਰਹਿਣ ਆਪਣੀ ਜਗ੍ਹਾ ਦੇ ਉੱਤੇ, ਅਸੀਂ ਇਹ ਗਾਈਡਲਾਈਨਸ ਨਹੀਂ ਮੰਨਾਂਗੇ। ਹੁਣ ਇਹਦੇ ਨਾਲ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਇਹ ਆਉਂਦੇ ਦਿਨਾਂ ਨੇ ਕੁਛ ਜਿਹੜਾ ਜੀ ਉਹ ਦੱਸ ਦੇਣਾ। ਜਿਹੜਾ ਰੈਸਟੋਰੈਂਟ ਨੇ ਉਹਦੇ ਅੰਦਰ 50% ਦੀ ਜਿਹੜੀ ਸਿਟਿੰਗ ਕਪੈਸਿਟੀ ਤੋਂ ਜ਼ਿਆਦਾ ਲੋਕਾਂ ਨੂੰ ਐਂਟਰੀ ਨਹੀਂ ਮਿਲੂਗੀ। ਡਿਸਪੋਜ਼ੇਬਲ ਮੈਨਿਊ ਨੈਪਕਿਨ ਵਗੈਰਾ ਦਿੱਤੇ ਜਾਣਗੇ। ਹਰ ਇਸਤੇਮਾਲ ਤੋਂ ਬਾਅਦ ਟੇਬਲ ਜਿਹੜਾ ਉਹ ਸੈਨੀਟਾਈਜ਼ ਕਰਨਾ ਪਊਗਾ। ਫੂਡ ਆਰਡਰ ਤੇ ਪੇਮੈਂਟ ਦਾ ਕੰਟੈਕਟ ਲੈਸ ਮੋਡ ਰਹੂਗਾ, ਕੈਸ਼ ਨਹੀਂ, ਮਤਲਬ ਕਿ ਦੂਸਰੇ ਹੀ ਜਿਹੜੇ ਦੀ ਉਹਦੇ ਰਾਹੀਂ ਦਿੱਤੀ ਜਿਹੜੀ ਉਹ ਜਾ ਸਕੂਗੀ। ਜਿਹੜੇ ਹੋਟਲਸ ਨੇ ਜਾਂ ਜਿਹੜੀਆਂ ਮਾਲਸ ਨੇ, ਐਲੀਵੇਟਰਸ ਇਹਦੇ ਵਿੱਚ ਬੰਦ ਜਿਹੜਾ ਜੀ ਉਹ ਰਹਿਣਗੇ। ਐਸਕਲੇਟਰਸ ਜਿਹੜੇ ਨੇ ਜਾਂ ਜਿਹੜੀਆਂ ਪੌੜੀਆਂ ਨੇ ਉਹੀ ਵਰਤੀਆਂ ਜਾਣਗੀਆਂ। ਵੈਲੇ ਪਾਰਕਿੰਗ ਦੇ ਵਿੱਚ ਗੱਡੀਆਂ ਦੇ ਸਟੀਅਰਿੰਗ, ਚਾਬੀਆਂ, ਡੋਰ ਹੈਂਡਲ ਸੈਨੀਟਾਈਜ਼ ਕਰਨੇ ਹੋਣਗੇ। ਜਿਹੜੇ ਕੰਟੈਕਟ ਲੈਸ ਚੈੱਕ ਇਨ ਚੈੱਕ ਆਊਟ ਜਿਹੜੇ ਦੀ ਉਹ ਰਹਿਣਗੇ। ਔਰ ਜਿਹੜੀਆਂ ਮਾਲਸ ਨੇ ਉਹਦੇ ਵਿੱਚ ਇੱਕ ਸਮੇਂ ਦੇ ਉੱਤੇ ਤੈਅ ਸੰਖਿਆ ਦੇ ਵਿੱਚ ਲੋਕ ਜਾ ਸਕਣਗੇ, ਬਾਕੀ ਬਾਹਰ ਵੇਟ ਕਰਨਗੇ, ਉਹ ਬਾਹਰ ਆਉਣਗੇ ਤੇ ਫਿਰ ਜਿਹੜਾ ਜੀ ਉਹ ਜਾ ਸਕਣਗੇ। ਫੂਡ ਕੋਰਟ ਜਿਹੜਾ ਜੀ ਉੱਥੇ ਅੱਧੀਆਂ ਸੀਟਾਂ ਖਾਲੀ ਰਹਿਣਗੀਆਂ। ਮਲਟੀਪਲੈਕਸ ਜਿਹੜੇ ਬੱਚਿਆਂ ਦੇ ਖੇਡਣ ਵਾਲੇ ਏਰੀਆਜ਼ ਨੇ ਉਹ ਬੰਦ ਰਹਿਣਗੇ, ਭਾਵ ਕਿ ਥੀਏਟਰ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਨਹੀਂ। ਹੁਣ ਸਵਾਲ ਜਿਹੜਾ ਜੀ ਇਹ ਆ ਕਿ ਲੋਕਡਾਊਨ ਤੇ ਕਰਫਿਊ ਤੇ ਬਾਹਰ ਨਿਕਲੇ ਜਿਹੜੇ ਲੋਕ ਨੇ ਉਹਨਾਂ ਨੇ ਪਿਛਲੇ 1 ਹਫ਼ਤੇ ਦੇ ਵਿੱਚ ਮੁਲਕ ਨੂੰ ਜਿਹੜਾ 9ਵੀਂ ਜਗ੍ਹਾ ਦੇ ਉੱਤੇ ਸੀਗਾ 10ਵੀਂ ਜਗ੍ਹਾ ਦੇ ਉੱਤੇ ਉੱਥੋਂ 5ਵੀਂ ਜਗ੍ਹਾ ਦੇ ਉੱਤੇ ਲੈਣ ਦਾ, ਜੇ ਆਪਾਂ ਕਰੋਨਾ ਵਾਇਰਸ ਦੇ ਕੇਸਾਂ ਦੀ ਜਿਹੜੀ ਜੀ ਉਹ ਗੱਲ ਕਰੀਏ। ਤੇ ਹੁਣ ਅੱਜ ਜਦੋਂ ਧਾਰਮਿਕ ਸਥਾਨ, ਮਾਲ, ਸਾਰਾ ਕੁਛ ਜਿਹੜਾ ਜੀ ਉਹ ਖੁੱਲ ਜੂਗਾ, ਇੱਥੇ ਲੋਕ ਕਿੰਨੇ ਖੁੱਲ੍ਹਦੇ ਆ ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਆਈ ਥਿੰਕ ਇਹਨੂੰ ਧਾਰਮਿਕ ਪੱਖ ਜਿਹੜਾ ਜੀ ਨਹੀਂ ਬਣਾਉਣਾ ਚਾਹੀਦਾ। ਜਿਵੇਂ ਇਹ ਕਹਿ ਦਿੱਤਾ ਗਿਆ ਕਿ ਨਾ ਮਾਸਕ ਪਾਉਣੇ ਆ, ਨਾ ਜਿਹੜਾ ਜੀ ਪ੍ਰਸਾਦ ਦੇ ਉੱਤੇ ਰੋਕ ਹੋਊਗੀ, ਨਾ ਲੰਗਰ ਦੇ ਉੱਤੇ ਜਿਹੜੀ ਜੀ ਉਹ ਰੋਕ ਹੋਊਗੀ। ਜੇ ਇਉਂ ਹੁੰਦਾ ਤੇ ਇਹਦੇ ਨਾਲ ਇੱਕ ਟਕਰਾਓ ਵਾਲਾ ਜਿਹੜਾ ਜੀ ਉਹ ਮਾਹੌਲ ਪੈਦਾ ਹੋਊਗਾ। ਇਹਦੇ 'ਚ ਨੁਕਸਾਨ ਉਹ ਲੋਕਾਂ ਦਾ ਜਿਹੜਾ ਜੀ ਉਹ ਹੋਣਾ। ਹਾਂ, ਕੁਛ ਦਿਨ ਵੇਖ ਕੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਵੀ ਆ ਉਹ ਖੋਲ੍ਹਣ ਵੱਲ ਨੂੰ ਗੱਲ ਵਧੇ ਤਾਂ ਸਿਆਣਪ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਸਿਆਣਪ ਤੇ ਜਿੱਥੇ ਨਾਲ ਵਿੱਚ ਸਿਆਸਤ ਸ਼ਾਮਲ ਹੋ ਜੇ ਉੱਥੇ ਇਹ ਚੀਜ਼ਾਂ ਸ਼ਾਇਦ ਦੋ ਜਿਹੜੀਆਂ ਆਪਸ ਦੇ ਵਿੱਚ ਘੱਟ ਮਿਲਦੀਆਂ ਨਹੀਂ। ਜਿੱਥੋਂ ਤੱਕ ਗੱਲ ਪ੍ਰਸ਼ਾਸਨ ਦੀ ਆ, ਪੰਜਾਬ ਦੇ ਪ੍ਰਸ਼ਾਸਨ ਦੀ ਆ, ਮੁੱਖ ਮੰਤਰੀ ਸਾਹਿਬ ਦਾ ਕੰਮ ਸੌਖਾ ਹੋਇਆ ਹੈ। ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਲੈਂਦੇ ਆ 10-15 ਦਿਨੀ, ਤੇ ਉੱਥੋਂ ਹੀ ਹਦਾਇਤਾਂ ਜਿਹੜੀਆਂ ਦੀ ਜਾਰੀ ਕਰ ਦਿੰਦੇ ਆ। ਤੇ ਅੱਜ ਕੱਲ੍ਹ ਉਹ
ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਰਾਹੀਂ ਜਿਹੜਾ ਜੀ ਉਹ ਕਹਿੰਦੇ ਕਿ ਸਵਾਲਾਂ ਦੇ ਜਵਾਬ ਦੇ ਰਹੇ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਆਪਣੇ ਜਿਹੜਾ ਉਹਨਾਂ ਦਾ ਫਾਰਮ ਹਾਊਸ ਆ ਉੱਥੇ ਬਹਿ ਕੇ ਇਹ ਵੀ ਉਹਨਾਂ ਨੇ ਗੱਲ ਜਿਹੜੀ ਵੀ ਕੀਤੀ। ਵੈਸੇ ਉਹ ਮੁੱਖ ਮੰਤਰੀ ਪੰਜਾਬ ਦੇ ਨੇ, ਮੈਂ ਯਾਦ ਕਰਾਉਣਾ ਜੀ। ਤੋ ਜਿਹੜਾ ਇਹ ਕਿਹਾ ਕਿ ਉਹ ਕੋਈ ਸਰਕਾਰ ਜਿਹੜੀ ਹੈ ਜੀ ਕੋਈ ਜੋਖਮ ਮੁੱਲ ਨਹੀਂ ਲਊਗੀ ਔਰ COVID-19 ਦੇ ਸੰਕਟ ਦੇ ਟਾਕਰੇ ਦੇ ਵਾਸਤੇ ਕਹਿੰਦੇ ਜੀ ਪੁਖਤਾ ਤਿਆਰੀ ਹੈ। ਔਰ ਇਹ ਵੀ ਕਿਹਾ ਕਿ ਬੰਦਿਸ਼ਾਂ ਦੇ ਵਿੱਚ ਢਿੱਲ ਜ਼ਰੂਰੀ ਸੀ, ਪਰ ਕੋਈ ਵੀ ਸਰਕਾਰ ਦੇ ਵੱਲੋਂ ਜਾਰੀ ਸੇਧਾਂ ਦੀ ਪਾਲਣਾ ਕਰਨੀ ਨਾ ਭੁੱਲੇ। ਇਹ ਵੀ ਆ ਰਿਹਾ ਸਾਹਮਣੇ ਕਿ ਕੇਂਦਰ ਦੀ ਸਰਕਾਰ ਨੇ ਇੱਕ ਟੀਮ ਹੁਣ ਪੰਜਾਬ ਦੇ ਵਿੱਚ ਲਾਈ ਹੈ, ਕਿਉਂਕਿ ਕੇਂਦਰੀ ਸਰਕਾਰ ਇਹ ਸਮਝਦੀ ਹੈ ਕਿ ਕੁਝ ਸੂਬੇ ਜਿਹੜੇ ਨੇ ਉਹ ਲੁਕੋ ਰਹੇ ਆ ਤੇ ਅਸਲ ਦੇ ਵਿੱਚ ਕਿੰਨੇ ਨੇ ਜਿਹੜੇ COVID-19 ਦੇ ਕੇਸ ਤੇ ਆਪਣੀ ਵਾਹਾਵਾਹੀ ਦੇ ਵਾਸਤੇ ਉਹ ਲੁਕੋ ਰਹੇ ਨੇ। ਇਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ਦੇ ਵਿੱਚ ਵੀ ਟੀਮ ਜਿਹੜੀ ਹੈ ਜੀ ਉਹ ਲਾਈ ਗਈ ਆ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਦੀ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਪ੍ਰੋਗਰਾਮ ਦੇ ਵਿੱਚ ਜਿਹੜੀ ਦੀ ਇਹ ਗੱਲ ਕਹੀ ਹੈ ਕਿ ਪੰਜਾਬ ਵਾਸੀ ਮਹਾਮਾਰੀ ਤੋਂ ਬਚਾਅ ਲਈ ਕੋਵਿਡ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹਨਾਂ ਦੀ ਪਾਲਣਾ ਕਰਨ। ਇਹ ਵੀ ਕਿਹਾ ਕਿ ਬੰਦਿਸ਼ਾਂ ਦੇ ਵਿੱਚ ਢਿੱਲ ਦੇਣਾ ਜ਼ਰੂਰੀ ਹੋ ਗਿਆ ਸੀ, ਪਰ ਇਹਦੇ ਦੌਰਾਨ ਲੋਕ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਦੇ ਬਾਰੇ 'ਚ ਅਵੇਸਲੇ ਹੋ ਗਏ ਆ, ਜਿਹਦੇ ਕਰਕੇ ਪੁਲਿਸ ਨੂੰ ਸਖਤੀ ਕਰਨੀ ਪਈ ਹੈ। ਔਰ ਇਹ ਵੀ ਕਿਹਾ ਕਿ ਲੋਕਾਂ ਦਾ ਗੈਰ ਜ਼ਿੰਮੇਵਾਰਾਨਾ ਵਤੀਰਾ ਪੰਜਾਬ ਨੂੰ ਹੋਰਨਾਂ ਸੂਬਿਆਂ ਦੀ ਰਾਹ ਦੇ ਉੱਤੇ ਲਿਜਾ ਸਕਦਾ ਹੈ। ਇਹ ਵੀ ਦੱਸਿਆ ਕਿ ਮੁਲਕ ਦੇ ਵਿੱਚ ਪੰਜਾਬ ਦੀ ਆਬਾਦੀ ਦਾ 2.5% ਹੈ ਤੇ ਮੌਜੂਦਾ ਸਮੇਂ ਕੋਵਿਡ ਕੇਸ ਮਹਿਜ਼ 0.5% ਨੇ। ਇਹ ਕਿਹਾ ਕਿ ਪੰਜਾਬ ਦੇ ਵਿੱਚ ਲੋੜੀਂਦਾ ਜ਼ਰੂਰੀ ਸਾਜੋ ਸਮਾਨ ਮੌਜੂਦ ਹੈ। ਕਿੱਥੇ ਹੈ ਇਹ ਸ਼ਾਇਦ ਹੋ ਸਕਦਾ ਵੀ ਕੋਈ RTI ਪਾ ਕੇ ਜਿਹੜਾ ਉਹ ਪਤਾ ਕਰਨਾ ਪਏ। ਇਹ ਵੀ ਉਹਨਾਂ ਨੇ ਗੱਲ ਕਹੀ ਕਿ 4600 ਚਲਾਨ ਕੀਤੇ ਗਏ ਆ ਜਿਨ੍ਹਾਂ ਨੇ ਮਾਸਕ ਨਹੀਂ ਸੀ ਪਾਏ। ਜਨਤਕ ਤੌਰ ਦੇ ਉੱਤੇ ਥੁੱਕਣ ਵਾਲੇ 150 ਦੇ ਕਰੀਬ ਲੋਕਾਂ ਦੇ ਚਲਾਨ ਕੱਟੇ ਗਏ ਆ ਔਰ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹਦੀ ਪਾਲਣਾ ਨਾ ਕਰਨ ਵਾਲੇ 2 ਦਰਜਨ ਲੋਕਾਂ ਦੇ ਚਲਾਨ ਜਿਹੜੇ ਵੀ ਉਹ ਕੱਟੇ ਗਏ। ਖਾਨਾ ਪੂਰਤੀ ਹੈ। ਜੇ ਰਿਐਲਿਟੀ ਮੈਂ ਤੁਹਾਨੂੰ ਦੱਸਾਂ ਤਾਂ ਜਿਹੜੀ ਫਿਜ਼ੀਕਲ ਡਿਸਟੈਂਸ ਵਾਲੀ ਜਿਹੜੀ ਗੱਲ ਹੈ ਉਹ ਨਹੀਂ ਜਿਹੜਾ ਜੀ ਉਹ ਲੋਕ ਮੰਨ ਰਹੇ। ਹਾਂ, ਮਾਸਕ ਵਾਲੀ ਜਿਹੜੀ ਗੱਲ ਹੈ ਉਹ ਕਾਫੀ ਹੱਦ ਤੱਕ ਮੰਨੀ ਜਾ ਸਕਦੀ ਹੈ ਜੀ। ਲੋਕ ਮਾਸਕ ਪਾ ਰਹੇ ਨੇ ਜਾਂ ਮੂੰਹ ਵਗੈਰਾ ਜਿਹੜਾ ਜੀ ਉਹ ਬੱਧੇ ਨੇ, ਉਹ ਤਾਂ ਕਰਕੇ ਬੱਧੇ ਆ ਜੀ ਕਿ ਚਲਾਨ ਹੋ ਰਹੇ ਆ। ਜੇ ਚਲਾਨ ਜਿਹੜਾ ਜੀ ਮੰਨ ਲਓ ਘੱਟ ਜਾਣ ਤੇ ਫਿਰ ਲੋਕਾਂ ਨੇ ਮਾਸਕ ਜਿਹੜੇ ਜੀ ਉਹ ਲਾ ਦੇਣੇ ਆ। ਹਾਂ, ਜਿਹੜੇ 2 ਵੀਲਰ ਵਾਲੇ ਆ ਉਹ ਤਾਂ ਪਹਿਲਾਂ ਵੀ ਜਿਹੜਾ ਜੀ ਮੂੰਹ ਬੰਨ੍ਹ ਕੇ ਚਲਾਉਂਦੇ ਆ, ਕਿਉਂਕਿ ਬਹੁਤ ਕੁਝ ਜਿਹੜਾ ਜੀ ਉਹ ਮੂੰਹ ਦੇ ਵਿੱਚ ਜਾਂ ਅੱਖਾਂ ਦੇ ਵਿੱਚ ਜਿਹੜਾ ਉਹ ਪੈ ਜਾਂਦਾ। ਉੱਥੋਂ ਰਾਹਤ ਜ਼ਰੂਰ ਮਿਲੀ ਆ। ਕੁਝ ਮਹੀਨੇ ਪਹਿਲਾਂ ਪੁਲਿਸ ਚਲਾਨ ਕੱਟਦੀ ਸੀ ਮੂੰਹ ਬੰਨ੍ਹ ਕੇ 2 ਵੀਲਰ ਨਹੀਂ ਚਲਾਉਣਾ, ਤੇ ਹੁਣ ਚਲਾਨ ਕੱਟਦੀ ਆ ਵੀ ਮੂੰਹ ਬੰਨ੍ਹ ਕੇ 2 ਵੀਲਰ ਚਲਾਉਣਾ। ਜੇ ਤੁਸੀਂ ਮੂੰਹ ਨਾ ਬੰਨਿਆ ਤੇ ਫਿਰ ਚਲਾਨ ਜਿਹੜਾ ਜੀ ਉਹ ਹੋਊਗਾ। ਇਹ ਵੱਡਾ ਤੁਸੀਂ ਕਹਿ ਲਓ ਕਿ ਇੱਕ ਤਬਦੀਲੀ ਇਸ COVID-19 ਦੀ ਵਜ੍ਹਾ ਕਰਕੇ ਜਿਹੜੀ ਹੈ ਜੀ ਉਹ ਆਈ ਆ। ਜਿਵੇਂ ਇਹ ਕਿਹਾ ਜਾ ਰਿਹਾ ਕਿ ਇਹਦੇ ਤਹਿਤ ਜਿਹੜਾ ਜੀ ਜੀਣਾ ਸਿੱਖਣਾ ਪਊਗਾ ਲੋਕਾਂ ਨੂੰ। ਵੇਖਣਾ ਇਹੀ ਹੋਊਗਾ ਸਭ ਤੋਂ ਵੱਡਾ ਸਵਾਲ ਜੀ ਕਿ ਕੀ ਲੋਕ ਇਹਦੇ ਨਾਲ ਜੀਣਾ ਜਿਹੜਾ ਸਿੱਖ ਜਾਣਗੇ ਜਾਂ ਫਿਰ ਉਹ ਜਿਹੜਾ ਜੀ ਮਰਨ ਨੂੰ ਤਰਜੀਹ ਦੇਣਗੇ ਬਿਨਾਂ ਕਿਸੇ ਗੱਲ ਦੀ ਜਿਹੜਾ ਜੀ ਉਹ ਪਰਵਾਹ ਕੀਤੇ ਤੋਂ। ਅਗਲੇ ਕੁਝ ਦਿਨ ਬੜੇ ਅਹਿਮ ਹੋਣਗੇ ਜੀ। ਅੱਜ ਜਦੋਂ ਇਹ ਮਾਲ ਧਾਰਮਿਕ ਸਥਾਨ ਖੁੱਲ੍ਹ ਜਾਣਗੇ, ਇਸ ਕਰਕੇ ਇਹ ਬਹੁਤ ਅਹਿਮ ਹੋਣਗੇ ਜੀ ਅਗਲੇ ਕੁਝ ਦਿਨ ਕਿ ਕਿਵੇਂ ਲੋਕ ਜਿਹੜਾ ਜੀ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜਿਹੜੀ ਉਹ ਕਰਦੇ ਆ, ਖੁਦ ਨੂੰ ਬਚਾਉਂਦੇ ਆ ਤੇ ਜਿਹੜੇ ਬਾਕੀ ਨੇ ਉਹਨਾਂ ਨੂੰ ਕਿਵੇਂ ਜਿਹੜਾ ਜੀ ਉਹ ਬਚਾਉਂਦੇ ਆ। ਇਹ ਬਹੁਤ ਅਹਿਮ ਰਹੂਗਾ ਜੀ। ਲੈਟਸ ਸੀ ਅਗਲੇ ਕੁਝ ਦਿਨਾਂ ਦੇ ਦੌਰਾਨ ਆਪਾਂ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਜਿਹੜਾ ਘੱਲੂਘਾਰਾ ਦਿਵਸ ਮਨਾਇਆ ਗਿਆ 6 ਤਰੀਕ ਨੂੰ, ਉੱਥੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਬਿਆਨ ਦੇ ਕੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜੀ ਆ। ਜਿਹੜਾ ਕਿ ਉਹਨਾਂ ਨੇ ਬਿਆਨ ਖਾਲਿਸਤਾਨ ਸੰਬੰਧੀ ਦਿੱਤਾ ਸੀਗਾ ਕਿ ਜੇ ਕੇਂਦਰ ਦੀ ਸਰਕਾਰ ਦੇਵੇ ਤੇ ਅਸੀਂ ਜਿਹੜਾ ਜੀ ਉਹ ਖਾਲਿਸਤਾਨ ਲੈਣ ਲਈ ਤਿਆਰ ਆ। ਇਹ ਵੀ ਕਿਹਾ ਸੀ ਕਿ ਹਰ ਇੱਕ ਜਿਹੜਾ ਉਹ ਖਾਲਿਸਤਾਨ ਮੰਗਦਾ। ਇਹਨੂੰ ਲੈ ਕੇ ਜਿਹੜੀ ਜੀ ਉਹ ਸਿਆਸਤ ਇਸ ਵੇਲੇ ਉਹ ਮਗਪੀ ਹੋਈ ਆ ਪੰਜਾਬ ਦੇ ਵਿੱਚ, ਮਗਣੀ ਸੀਗੀ। ਔਰ ਇਹਦੇ ਤੋਂ ਬਾਅਦ ਕਾਂਗਰਸ ਨੇ ਅਕਾਲੀ ਦਲ ਨੂੰ ਘੇਰਨ ਦੇ ਜਿਹੜਾ ਜੀ ਉਹ ਵਿਉਂਤਬੰਦੀ ਕੀਤੀ ਹੈ। ਕਾਂਗਰਸੀ ਵਿਧਾਇਕ ਨੇ ਨਾ ਸਿਰਫ ਬਿਆਨ ਦੇ ਉੱਤੇ ਸਖਤ ਇਤਰਾਜ਼ ਜਤਾਇਆ, ਬਲਕਿ ਅਕਾਲੀ ਦਲ ਬਾਦਲ ਨੂੰ ਇਸ ਮਾਮਲੇ ਦੇ ਵਿੱਚ ਸਥਿਤੀ ਸਪਸ਼ਟ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ।
ਰਾਜ ਕੁਮਾਰ ਵੇਰਕਾ, ਇੰਦਰਵੀਰ ਸਿੰਘ ਬੁਲਾਰੀਆ ਤੇ ਸੁਨੀਲ ਦੱਤੀ ਨੇ ਇੱਕ ਬਿਆਨ ਜਾਰੀ ਕਰਕੇ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਾਲਿਸਤਾਨ ਸੰਬੰਧੀ ਬਿਆਨਾਂ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰ ਸਰਕਾਰ ਕੋਲੋਂ ਜਿਹੜਾ ਜੀ ਉਹਨਾਂ ਨੇ ਜਵਾਬ ਮੰਗਿਆ ਇਹਨਾਂ ਸਾਰਿਆਂ ਤੋਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਖਾਲਿਸਤਾਨ ਸੰਬੰਧੀ ਦਿੱਤੇ ਬਿਆਨਾਂ ਦੇ ਬਾਰੇ ਇਹਨਾਂ ਲੀਡਰਾਂ ਦੇ ਕੀ ਵਿਚਾਰ ਨੇ, ਹਰਸਿਮਰਤ ਕੌਰ ਬਾਦਲ ਦੇ ਤੇ ਸੁਖਬੀਰ ਸਿੰਘ ਬਾਦਲ ਦੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਇੱਕ ਵਿਧਾਨਕ ਸੰਸਥਾ ਹੈ ਜੋ ਸੰਵਿਧਾਨ ਦੇ ਤਹਿਤ ਕੰਮ ਕਰਦੀ ਹੈ, ਪਰ ਉਹਦੇ ਪ੍ਰਧਾਨ ਦੇ ਵੱਲੋਂ ਗੈਰ ਸੰਵਿਧਾਨਕ ਬਿਆਨ ਦੇਣਾ ਕਿੱਥੋਂ ਤੱਕ ਜਿਹੜਾ ਜੀ ਉਹ ਠੀਕ ਹੈ। ਇਹਦੇ ਸੰਬੰਧੀ ਅਕਾਲੀ ਆਗੂ ਜਿਹੜੇ ਨੇ ਉਹ ਆਪਣਾ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨ। ਅਕਾਲੀ ਦਲ ਬਾਦਲ ਦਾ ਇਹਦੇ ਉੱਤੇ ਅਜੇ ਤੱਕ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੀ ਇਹ ਗੱਲ ਜਿਹੜੀ ਦੀ ਕਹੀ ਆ ਕਿ 1984 ਦੇ ਵਿੱਚ ਵਾਪਰੇ ਇਸ ਸਾਕਾ ਨੀਲਾ ਤਾਰਾ ਨੂੰ ਕੋਈ ਵੀ ਸਿੱਖ ਜਿਹੜਾ ਉਹ ਨਹੀਂ ਭੁੱਲ ਸਕਦਾ, ਪਰ ਇਹਨੂੰ ਖਾਲਿਸਤਾਨ ਨਾਲ ਜੋੜਨਾ ਮੰਦਭਾਗਾ। ਉਹਨੇ ਇਹ ਗੱਲ ਕਹੀ ਹੈ ਕਿ ਬਾਦਲ ਪਰਿਵਾਰ, ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਦੇਸ਼ ਅੰਦਰ ਸਿੱਖਾਂ ਦੇ ਨਾਲ ਹੋ ਰਹੀਆਂ ਵਧੀਕੀਆਂ ਕਰਕੇ ਖਾਲਿਸਤਾਨ ਬਾਰੇ ਬਣਾਉਣ ਬਾਰੇ ਦਿੱਤੇ ਗਏ ਬਿਆਨ ਦੀ ਸਥਿਤੀ ਜਿਹੜੀ ਸੀ ਉਹ ਸਪਸ਼ਟ ਕਰੇ। ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਕਹੀ ਹੈ ਕਿ ਸਿੱਖ ਕੌਮ ਦੇ ਹਿਤੈਸ਼ੀ ਦੱਸਣ ਵਾਲੇ ਬਾਦਲ ਪਰਿਵਾਰ ਦੀ ਨੂੰ ਹਰਸਿਮਰਤ ਕੌਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਬਤੌਰ ਸਿੱਖ ਤੇ ਕੇਂਦਰੀ ਕੈਬਨਿਟ ਮੰਤਰੀ, ਜਥੇਦਾਰ ਤੇ ਪ੍ਰਧਾਨ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਅਮਲੀ ਰੂਪ ਦੇਣ ਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨ। ਔਰ ਇਹ ਕਿਹਾ ਕਿ ਇਹ ਜਿਹੜੀਆਂ ਸਿੱਖਾਂ ਦੇ ਨਾਲ ਵਧੀਕੀਆਂ ਹੋ ਰਹੀਆਂ ਨੇ ਉਹ ਗੱਲ ਨਰਿੰਦਰ ਮੋਦੀ ਹੋਰਾਂ ਨੂੰ ਦੱਸਣ। ਔਰ ਇਹ ਵੀ ਕਿਹਾ ਕਿ ਉਹ ਖਾਲਿਸਤਾਨ ਮੰਗਣ ਪ੍ਰਧਾਨ ਮੰਤਰੀ ਤੋਂ ਜਾ ਕੇ, ਜੋ ਜਿਹੜਾ ਦੀ ਜਥੇਦਾਰ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜਾ ਉਹ ਬਿਆਨ ਦਿੱਤਾ। ਹੁਣ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਜਿਹੜੀ ਚਰਚਾ ਉਹ ਤਾਂ ਵੱਡੀ ਛੇੜ ਦਿੱਤੀ ਆ। ਵੈਸੇ ਜੇ ਆਪਾਂ ਇਤਿਹਾਸ ਦੇ ਉੱਤੇ ਜਾਈਏ ਤੇ ਜਦੋਂ ਜਦੋਂ ਅਕਾਲੀ ਦਲ ਤੋਂ ਸਿਆਸਤ ਖੁੱਸੀ ਹੈ ਉਦੋਂ ਉਹਨੂੰ ਪੰਥਕ ਮੁੱਦੇ ਜਿਹੜੇ ਜੀ ਉਹ ਯਾਦ ਆਉਂਦੇ ਰਹੇ ਆ। ਹਾਂ, ਇੰਨਾ ਜ਼ਰੂਰ ਹੈ ਕਿ 2015 ਦੇ ਵਿੱਚ ਵਾਪਰੀਆਂ ਘਟਨਾਵਾਂ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਬਾਅਦ ਅਕਾਲੀ ਦਲ ਦੇ ਪੈਰਾਂ ਹੇਠੋਂ ਪੰਥਕ ਜ਼ਮੀਨ ਜਿਹੜੀ ਉਹ ਖਿਸਕ ਗਈ, ਉਹ ਮੁੜ ਕੇ ਪੈਰਾਂ ਹੇਠ ਆ ਨਹੀਂ ਰਹੀ। ਜਿੰਨਾ ਕੁਝ ਜਿਹੜਾ ਜੀ ਕੀਤਾ ਜਾ ਰਿਹਾ ਅਕਾਲੀ ਦਲ ਦੇ ਵੱਲੋਂ ਮੁੱਦਿਆਂ, ਜਿੰਨੇ ਉਹ ਪੰਥਕ ਮੁੱਦਿਆਂ ਵੱਲ ਨੂੰ ਤੁਰਨ ਦੀ ਗੱਲ ਕਰਦਾ, ਉਹ ਕਿਤੇ ਨਾ ਕਿਤੇ ਮੁੜ ਕੇ ਉਲਝ ਜਾਂਦਾ। ਹੁਣ ਇਹ ਮੁੱਦਾ ਵੀ ਇਸੇ ਹੀ ਰੋਹ ਦੇ ਵਿੱਚ ਉਭਾਰਿਆ ਗਿਆ ਕਿ ਇਸ ਤਰੀਕੇ ਨਾਲ ਜਿਹੜਾ ਜੀ ਉਹ ਕਰਕੇ ਦੇਖ ਲਓ। ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਉਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਮ ਕਿਵੇਂ ਲਿਫਾਫੇ ਚੋਂ ਨਿਕਲਦਾ ਇਹ ਕਿਸੇ ਨੂੰ ਭੁੱਲਿਆ ਨਹੀਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਅਕਾਲੀ ਦਲ ਬਾਦਲ ਹੈ। ਇਸ ਕਰਕੇ ਉੱਥੋਂ ਇਹ ਬਿਆਨ ਜਿਹੜੇ ਆ ਜੀ ਉਹ ਇੱਕ ਕੈਲਕੂਲੇਟਡ ਗੇਮ ਦੇ ਤਹਿਤ ਦਵਾਏ ਗਏ ਆ ਵੀ ਸ਼ਾਇਦ ਇਸ ਤਰੀਕੇ ਦੇ ਨਾਲ ਪੰਥਕ ਜ਼ਮੀਨ ਜਿਹੜੀ ਆ ਉਹ ਅਕਾਲੀ ਦਲ ਦੇ ਪੈਰਾਂ ਦੇ ਹੇਠ ਵਾਪਸ ਜਿਹੜੀ ਜੀ ਉਹ ਆ ਜਾਵੇ। ਪਿਛਲੇ 2 ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆਇਆ ਸੀਗਾ ਕਿ ਹੁਣ ਕੋਈ ਪ੍ਰਵਾਸੀ ਮਜ਼ਦੂਰ ਵਾਪਸ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦੇ ਉਹ ਇੱਥੇ ਟਿਕ ਗਏ, ਹੁਣ ਸਾਨੂੰ ਟ੍ਰੇਨਾਂ ਦੀ ਵੀ ਲੋੜ ਨਹੀਂ, ਇੱਥੋਂ ਤੱਕ ਜਿਹੜੀ ਜੀ ਉਹ ਕਹਿ ਦਿੱਤੀ ਗਈ ਸੀ ਗੱਲ। ਪਰ ਇਹਦਾ ਇੱਕ ਦੂਸਰਾ ਪੱਖ ਦੇਖੋ ਕਿ ਅੰਮ੍ਰਿਤਸਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਦੀ ਮੰਗ ਨੂੰ ਲੈ ਕੇ ਰੇਲਵੇ ਸਟੇਸ਼ਨ ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਘਰ ਵਾਪਸੀ ਲਈ ਰੇਲ ਗੱਡੀ ਦਾ ਪ੍ਰਬੰਧ ਹੋਣ ਤੱਕ ਇਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਠਹਿਰਾਉਣ ਦਾ ਪ੍ਰਬੰਧ ਕਰਨ ਦੀ ਗੱਲ ਜਿਹੜੀ ਦੀ ਉਹ ਕਹੀ ਹੈ। ਜਿਹੜੀਆਂ ਇਹਨਾਂ ਦੇ ਵਿੱਚ ਔਰਤਾਂ ਸ਼ਾਮਲ ਸਨ ਉਹ ਇਹ ਕਹਿੰਦੀਆਂ ਨੇ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਤੇ ਹੋਰ ਥਾਵਾਂ ਦੇ ਉੱਤੇ ਚੱਲਦੇ ਇੱਟਾਂ ਦੇ ਭੱਠਿਆਂ ਦੇ ਵਿੱਚ ਕੰਮ ਕਰਦੇ ਨੇ। ਕੰਮ ਬੰਦ ਹੋ ਗਿਆ, ਮਾਲਕਾਂ ਵੱਲੋਂ ਤਨਖਾਹਾਂ ਦੇਣ ਤੋਂ ਹੱਥ ਖੜੇ ਕਰ ਦਿੱਤੇ ਗਏ ਆ। ਉਹਨਾਂ ਦੇ ਕੋਲੇ ਘਰ ਵਾਪਸੀ ਤੋਂ ਇਲਾਵਾ ਕੋਈ ਚਾਰਾ ਨਹੀਂ। ਉਹ ਇਹ ਕਹਿੰਦੇ ਕਿ 1 ਹਫ਼ਤੇ ਤੋਂ ਅੰਮ੍ਰਿਤਸਰ ਬੈਠੇ ਆ, ਵਿਸ਼ੇਸ਼ ਰੇਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ, ਜਿਹਦੇ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਹ ਜਿਹੜੀ ਪ੍ਰਵਾਸੀ ਮਜ਼ਦੂਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਸੂਬੇ ਦੀ ਸਰਕਾਰ ਦੀ ਇਹ ਨਾਕਾਮੀ ਆ ਕਿ ਇਹਨਾਂ ਨੂੰ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਜਾ ਰਿਹਾ। ਜੇ ਵਿਸ਼ੇਸ਼ ਗੱਡੀ ਨਹੀਂ ਚੱਲ ਰਹੀ ਤਾਂ ਇਹਨਾਂ ਨੂੰ ਹੋਰ ਜ਼ਿਲ੍ਹਿਆਂ ਤੋਂ ਇੱਥੇ ਆਉਣ ਕਿਉਂ ਦਿੱਤਾ ਗਿਆ। ਮੀਂਹ ਦਾ ਦਿਨ ਸੀਗਾ ਜੀ, ਮੀਂਹ ਦੇ ਵਿੱਚ ਵੀ ਇਹ ਸਾਰੇ ਪ੍ਰਵਾਸੀ ਮਜ਼ਦੂਰ ਜਿਹੜੇ ਸੀ ਉੱਥੇ ਭਿੱਜਦੇ ਬੈਠੇ ਜਿਹੜਾ ਜੀ ਉਹ ਰਹੇ।
ਉਹਦਾ ਕੋਈ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਸੀਗਾ। ਤੁਸੀਂ ਦੇਖੋ ਕਾਗਜ਼ਾਂ ਦੇ ਢਿੱਡ ਕਿਸ ਤਰੀਕੇ ਨਾਲ ਭਰੇ ਜਾ ਰਹੇ ਆ, ਜਿਹੜੀ ਰਿਐਲਿਟੀ ਆ ਉਹ ਕੀ ਜਿਹੜੀ ਜੀ ਉਹ ਕਹਿੰਦੀ ਆ। ਮੁੱਖ ਮੰਤਰੀ ਸਾਹਿਬ ਕਹਿੰਦੇ ਪ੍ਰਵਾਸੀ ਮਜ਼ਦੂਰ ਜਾਣਾ ਨਹੀਂ ਚਾਹੁੰਦੇ, ਰੇਲ ਗੱਡੀਆਂ ਦੀ ਜ਼ਰੂਰਤ ਨਹੀਂ। ਉਹ ਧਰਨੇ ਲਾ ਕੇ ਬੈਠੇ ਆ ਕਿ ਅਸੀਂ ਆਪਣੇ ਪਿੰਡਾਂ ਨੂੰ ਵਾਪਸ ਜਾਣਾ, ਚਾਹੇ ਕੁਝ ਵੀ ਜਿਹੜਾ ਜੀ ਉਹ ਹੋਵੇ। ਇਹ ਦੋ ਜਿਹੜੀਆਂ ਚੀਜ਼ਾਂ ਆਪਸ ਦੇ ਵਿੱਚ ਜੁੜਦੀਆਂ ਨੇ। ਤੇ ਇਹਦੇ ਨਾਲ ਜੁੜਦੀ ਗੱਲ ਜਿਹੜੀ ਹੈ ਜੀ ਉਹ ਇਹ ਆ ਕਿ ਝੋਨਾ ਲਾਉਣ ਦੇ ਮਾਮਲੇ ਦੇ ਉੱਤੇ ਕੁਝ ਪਿੰਡਾਂ ਦੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਵਿਚਾਲੇ ਨਾ ਖੁਸ਼ਗਵਾਰ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ। ਮਾਝੇ ਤੋਂ ਬਾਅਦ ਮਾਲਵੇ ਦੇ ਪਿੰਡਾਂ ਦੇ ਵਿੱਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਦਿਹਾੜੀ ਦੇ ਭਾਅ ਤੈਅ ਕਰਨ ਦਾ ਜਿਹੜਾ ਰੁਝਾਨ ਸ਼ੁਰੂ ਹੋਇਆ, ਇਹਨੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਹੈ ਜੀ ਉਹ ਤੜਕਣ ਲਾਤੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਦੀ ਸੱਤ ਦੇ ਵਿੱਚ ਜਿਹੜਾ ਪਿੰਡ ਦੇ ਕਿਸਾਨਾਂ ਨੇ ਇਕੱਠ ਕਰਕੇ ਪਰਸੋਂ ਝੋਨੇ ਦੀ ਲਵਾਈ 3000 ਤੇ ਬਾਸਮਤੀ ਦੀ ਜਿਹੜੀ ਲਵਾਈ ਆ 3200 ਰੁਪਏ ਪ੍ਰਤੀ ਏਕੜ ਫਿਕਸ ਕਰਤੀ, ਔਰ ਵੱਧ ਰੇਟ ਦੇਣ ਵਾਲੇ ਕਿਸਾਨਾਂ ਲਈ 25000 ਰੁਪਏ ਜੁਰਮਾਨਾ ਤੈਅ ਕਰਤਾ। ਕੁਝ ਲੋਕਾਂ ਨੇ ਇਸ ਇਕੱਠ ਦੇ ਵਿੱਚ ਪਿੰਡ ਦੇ ਖੇਤ ਮਜ਼ਦੂਰਾਂ ਨੂੰ ਸੱਦਿਆ ਸੀ, ਪਰ ਉਹ ਨਹੀਂ ਆਏ। 4000 ਰੁਪਏ ਦੇ ਉੱਤੇ ਕੰਮ ਕਰਨ ਤੇ ਉਹ ਅੜੇ ਹੋਏ ਆ। ਇਦੋਂ ਪਹਿਲਾਂ ਇੱਦਾਂ ਦਾ ਹੀ ਮਤਾ ਪਿੰਡ ਦੇ ਵਿੱਚ ਦਿਉਣ ਦੇ ਵਿੱਚ ਵੀ ਪਾਇਆ ਗਿਆ ਸੀ। ਉੱਥੇ ਏਕੜ ਦਾ ਰੇਟ 3000 ਤੇ 3200 ਰੁਪਇਆ ਤੈਅ ਕੀਤਾ ਗਿਆ ਸੀਗਾ। ਮਜ਼ਦੂਰਾਂ ਦੀ ਤੋਟ ਜਿਹੜੀ ਆ ਜੀ ਉਹ ਇਸ ਵੇਲੇ ਵੱਡੀ ਮੁਸ਼ਕਲ ਖੜੀ ਜਿਹੜੀ ਆ ਉਹ ਕਰ ਰਹੀ ਹੈ। ਪੰਚਾਇਤ ਜਿਹੜਾ ਸਰਪੰਚ ਨੇ ਉਹ ਕਹਿੰਦੇ ਨੇ ਇਹੋ ਜਿਹੇ ਮਤਿਆਂ ਦੇ ਨਾਲ ਸਾਡਾ ਲਾਗਾ ਦੇਗਾ ਨਹੀਂ, ਕਿਉਂਕਿ ਅਜਿਹਾ ਮਤਾ ਪਾਇਆ ਨਹੀਂ ਜਾ ਸਕਦਾ। ਪਰ ਇਹ ਮੁਸ਼ਕਲਾਂ ਖੜੀਆਂ ਪਿੰਡਾਂ ਦੇ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਝੋਨੇ ਦੀ ਲਵਾਈ 10 ਤਰੀਕ ਤੋਂ ਜਿਹੜੀ ਸਰਕਾਰ ਦੇ ਵੱਲੋਂ ਸ਼ੁਰੂ ਹੋਣੀ ਹੈ। ਜਿਹੜੇ ਤੇ ਲੋਕਾਂ ਨੇ ਵੱਟਾਂ ਦੇ ਉੱਤੇ ਜਿਹੜਾ ਝੋਨਾ ਜਾਂ ਬੈੱਡਾਂ ਤੇ ਜਿਹੜਾ ਝੋਨਾ ਉਹ ਲਾ ਲਿਆ, ਉਹ ਵੀ ਇਸ ਵਾਰੀ ਕਾਫੀ ਹੱਦ ਤੱਕ ਜਿਹੜਾ ਵੀ ਉਹ ਵਧਿਆ। ਕੋਈ 35% ਦੇ ਕਰੀਬ ਇਹ ਝੋਨਾ ਜਿਹੜਾ ਸਿੱਧੀ ਬਿਜਾਈ ਜਿਹੜੀ ਆ ਉਹ ਹੋਈ ਆ ਇਸ ਵਾਰੀ, ਜਿਹੜਾ ਕਿ ਇੱਕ ਚੰਗਾ ਸ਼ਗਨ ਹੈ ਪੰਜਾਬ ਦੇ ਵਾਸਤੇ। ਪਰ ਜਿਹੜਾ ਪੰਜਾਬ ਦਾ ਵੱਡੀ ਗਿਣਤੀ 'ਚ ਕਿਸਾਨ ਹੈ ਜੀ ਉਹ ਰਿਸਕ ਲੈਣ ਦੇ ਵਾਸਤੇ ਤਿਆਰ ਨਹੀਂ। ਉਹ ਕੱਦੂ ਵਾਲੇ ਝੋਨੇ ਵੱਲ ਨੂੰ ਜਿਹੜਾ ਜਾਣਾ ਚਾਹੁੰਦਾ, ਤੇ ਉੱਥੋਂ ਇਹ ਮੁਸ਼ਕਲਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ। ਕਹਿਣ ਨੂੰ ਚਾਹੇ ਕੋਈ ਕੁਝ ਕਹੀ ਚੱਲੇ, ਜਿਹੜੇ ਪ੍ਰਵਾਸੀ ਮਜ਼ਦੂਰ ਚਲੇ ਗਏ ਉਹ ਵਾਪਸ ਆਉਣ ਦੇ ਉਹਨਾਂ ਦੇ ਅਜੇ ਕੋਈ ਆਸਾਰ ਜਿਹੜੇ ਉਹ ਨਹੀਂ ਦਿਸਦੇ। ਤੇ ਜਿਹੜਾ ਲਾਸਟ ਦੇ ਵਿੱਚ ਇੱਕ ਗੱਲ ਜਿਹੜੀ ਦੀ ਪ੍ਰਦੂਸ਼ਿਤ ਵਾਤਾਵਰਨ ਦੀ ਜਿਹੜੀ ਉਹ ਕਰ ਲਈਏ ਕਿ ਜਦੋਂ ਲੋਕਡਾਊਨ ਸੀਗਾ, ਕਰਫਿਊ ਦੇ ਦੌਰਾਨ ਬਹੁਤੇ ਨਦੀਆਂ ਨਾਲੇ ਦਰਿਆ ਸਾਫ਼ ਹੋ ਗਏ ਸੀ। ਬੁੱਢਾ ਨਾਲਾ ਵੀ ਜਿਹੜਾ ਜੀ ਥੋੜਾ ਚਮਕਣ ਲੱਗ ਗਿਆ ਸੀ ਵਰ੍ਹਿਆਂ ਤੋਂ ਬਾਅਦ। ਹੁਣ ਜਿਹੜਾ ਲੁਧਿਆਣੇ ਦੇ ਵਿੱਚ ਉਹ ਨਿਕਲਣ ਵਾਲਾ ਜਿਹੜਾ ਬੁੱਢਾ ਨਾਲਾ ਉਹ ਦੁਬਾਰਾ ਤੋਂ ਪ੍ਰਦੂਸ਼ਿਤ ਹੋਣਾ ਸ਼ੁਰੂ ਹੋ ਗਿਆ। ਫੈਕਟਰੀਆਂ ਦੇ ਵਿੱਚੋਂ ਨਿਕਲਦਾ ਕਾਲਾ ਪਾਣੀ ਹੁਣ ਇਹਦੇ ਵਿੱਚ ਫੇਰ ਮਿਲਦਾ ਜਿਹੜਾ ਜੀ ਉਹ ਸਿੱਧਾ ਦੇਖਿਆ ਜਾ ਸਕਦਾ। ਨਿਗਮ ਅਧਿਕਾਰੀਆਂ ਦੇ ਅਨੁਸਾਰ ਪ੍ਰਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਜਲਦੀ ਪਲਾਂਟ ਤਿਆਰ ਹੋ ਰਿਹਾ। ਇਹ ਜਲਦੀ ਪਲਾਂਟ ਤਿਆਰ ਹੁੰਦੇ ਨੂੰ 20 ਸਾਲ ਹੋ ਗਏ। ਵੈਸੇ ਹੋ ਸਕਦਾ ਹੈ ਕਿ ਇਹ 2020 ਆ, 2040 ਤੱਕ ਇਹ ਪਲਾਂਟ ਜਿਹੜਾ ਜੀ ਤਿਆਰ ਹੋ ਜਾਏ। ਉਦੋਂ ਤੱਕ ਇਹ ਤਕਰੀਬਨ ਇਸ ਏਰੀਏ ਨੂੰ ਕਾਫੀ ਹੱਦ ਤੱਕ ਮਾਰ ਚੁੱਕਿਆ ਹੋਊਗਾ ਜੀ। ਸ਼ਹਿਰ ਤੋਂ ਕਰੀਬ 15 ਕਿਲੋਮੀਟਰ ਦੂਰ ਸਤਲੁਜ ਦੇ ਵਿੱਚ ਮਿਲਣ ਵਾਲੇ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਸਰਕਾਰਾਂ, ਸਮਾਜ ਸੇਵੀ ਜਥੇਬੰਦੀਆਂ ਨੇ ਬਹੁਤ ਉਪਰਾਲੇ ਕੀਤੇ ਜੀ। ਕੁਛ ਨਹੀਂ ਹੋ ਸਕਿਆ ਜਿਹੜਾ ਜੀ, ਕੁਛ ਨਹੀਂ ਹੋ ਸਕਿਆ ਇਸ ਮਾਮਲੇ ਦੇ ਉੱਤੇ, ਕਿਉਂਕਿ ਇੰਡਸਟਰੀ ਜਿਹੜੀ ਇੰਨੀ ਸਟਰੋਂਗ ਹੈ। ਕਿੱਥੋਂ ਤੱਕ, ਕਿਉਂਕਿ ਉਸ ਵਫਦ ਦੇ ਵਿੱਚ ਮੈਂ ਨਿੱਜੀ ਤੌਰ ਦੇ ਉੱਤੇ ਜਿਹੜਾ ਜੀ ਉਹ ਸ਼ਾਮਲ ਰਿਹਾ। ਦਿੱਲੀ ਤੱਕ ਜਿਹੜਾ ਮੰਤਰਾਲੇ ਨੇ ਉਹਨਾਂ ਤੱਕ ਪਹੁੰਚ ਕੀਤੀ, ਕਿੰਨਾ ਕੁਛ ਕੀਤਾ, ਧਰਨੇ ਮੁਜ਼ਾਹਰੇ ਕੀਤੇ ਜੀ, ਕੁਛ ਨਹੀਂ ਹੋ ਰਿਹਾ ਜੀ। ਗੱਲ ਉੱਥੇ ਦੀ ਉੱਥੇ ਹੀ ਖੜੀ ਹੈ। ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਐਕਚੁਅਲੀ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਗੰਦ ਜਿਹੜਾ ਜੀ ਉਹ ਸ਼ਹਿਰਾਂ ਦਾ ਇੱਥੇ ਜਿਹੜਾ ਉਹ ਪੈ ਰਿਹਾ। ਔਰ ਇਹ ਜਿਹੜਾ ਬੁੱਢਾ ਨਾਲਾ ਜਿਹੜਾ ਸਤਲੁਜ ਦੇ ਵਿੱਚ ਮਿਲਦਾ, ਸਤਲੁਜ ਅੱਗੇ ਜਿਹੜਾ ਹਰੀਕੇ ਪੱਤਨ ਦੇ ਵਿੱਚ ਮਿਲਦਾ ਜਾ ਕੇ, ਔਰ ਹਰੀਕੇ ਪੱਤਨ ਤੋਂ ਜਿਹੜਾ ਪਾਣੀ ਹੈ ਉਹ ਫਿਰ ਨਹਿਰਾਂ ਦੇ ਰੂਪ ਦੇ ਵਿੱਚ ਅੱਗੇ ਮੂਵ ਕਰਦਾ। ਔਰ ਜਿਹੜਾ ਨਹਿਰਾਂ ਦੇ ਵਿੱਚ ਜਾਂਦਾ ਪਾਣੀ ਜਿਹੜਾ ਜੀ ਇਹ ਪੀਣ ਦੇ ਵਾਸਤੇ ਵਰਤਿਆ ਜਾਂਦਾ। ਪੰਜਾਬ ਦੇ ਵੀ ਕਾਫੀ ਏਰੀਆਜ਼ ਦੇ ਵਿੱਚ, ਅੱਗੋਂ ਰਾਜਸਥਾਨ ਜਿਹੜਾ ਜੀ ਇਹਨੂੰ ਪੀਂਦਾ। ਔਰ ਇਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਮੰਨ ਰਹੇ ਨੇ ਐਕਸਪਰਟ ਜਿਹੜੇ ਵੀ ਹੁਣ ਤੱਕ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਫੇਲ ਹੋਈਆਂ ਨੇ। ਪਾਣੀ ਦੀ ਸਫਾਈ ਲਈ 650 ਕਰੋੜ ਦਾ ਪ੍ਰੋਜੈਕਟ ਲਾਉਣ ਦੇ ਹਾਲੇ ਟੈਂਡਰ ਆ ਰਹੇ ਆ ਜੀ। ਛੇਤੀ ਲਾਇਆ ਜਾਊਗਾ ਜਿਹੜੀ ਗੱਲ ਕਰ ਰਹੇ ਸੀ। ਦੂਜਾ ਇਹਦਾ ਇਹ ਹੈ ਕਿ ਇਹ ਟੈਂਡਰ ਲਏ ਜਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ 100 ਤੋਂ ਲੈ ਕੇ 125 ਕਰੋੜ ਤੱਕ ਦਾ ਇਹਨੂੰ ਚਲਾਉਣ ਦਾ ਖਰਚ ਆਊਗਾ। ਇਹ ਵੀ ਆਮ ਲੋਕਾਂ ਦੇ ਉੱਤੇ ਬੋਝ ਜਿਹੜਾ ਜੀ ਉਹ ਪਊਗਾ,
ਕਿੰਨਾ ਪਾਣੀ ਸਾਫ਼ ਹੋ ਸਕੂਗਾ ਇਹਦੇ ਨਾਲ, ਜਿਹੜਾ ਜੀ ਉਹ ਬਾਅਦ ਵਾਲੀਆਂ ਗੱਲਾਂ ਨੇ। ਮਤਲਬ ਕਿ ਜਿਹੜੀ ਤੁਸੀਂ ਇਹ ਕਹ ਲਓ ਕਿ ਕਹਾਣੀ ਉੱਥੇ ਦੀ ਉੱਥੇ ਹੀ ਫੇਰ ਤੁਰੀ ਆਉਂਦੀ ਹੈ ਜੀ। ਜਿਵੇਂ ਜਿਵੇਂ ਇਹ ਲੋਕਡਾਊਨ ਖੁੱਲ ਰਿਹਾ, ਕਰਫਿਊ ਜਿਹੜੇ ਚਲੇ ਗਏ, ਇੰਡਸਟਰੀ ਜਿਹੜੀ ਹੈ ਜੀ ਉਹ ਚੱਲਣੀ ਸ਼ੁਰੂ ਹੋ ਗਈ, ਤੇ ਬਾਕੀ ਸਾਰਾ ਕੁਝ ਜਿਹੜਾ ਜੀ ਉਸੇ ਹੀ ਤਰੀਕੇ ਦੇ ਨਾਲ ਫੇਰ ਗੰਦ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ। ਮਨੁੱਖ ਨਹੀਂ ਸਮਝਿਆ ਤੇ ਨਾ ਸਮਝਣ ਦੇ ਕੋਈ ਜਿਹੜਾ ਜੀ ਉਹ ਸਾਰ ਨਹੀਂ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ, ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA, ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।